ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਕਰਦੇ ਹਾਂ ਪ੍ਰੋਗਰਾਮ 'ਚ ਪੂਨੀਆ ਜੀ ਦਾ ਸਵਾਗਤ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਪੂਨੀਆ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਖਬਰਾਂ ਦਾ ਕਰੀਏ ਰੁੱਖ ਤਾਂ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੀ ਖਬਰ ਤੇ ਚੱਲਦੇ ਹਾਂ। ਸੁਪਰੀਮ ਕੋਰਟ ਨੇ ਆਖਿਆ ਕਿ ਹਿਰਾਸਤ 'ਚ ਮੌਤ ਬਰਦਾਸ਼ਤ ਨਹੀਂ ਕੀਤੀ ਜਾਊਗੀ। ਇਹ ਗੱਲ ਕਿਉਂ ਕਹਿਣੀ ਪਈ ਹੈ ਜੀ? ਕਿਉਂਕਿ ਵੈਸੇ ਵੀ ਆਪਾਂ ਦੇਖਦੇ ਹਾਂ ਕਿਤੇ ਦਾ ਵੀ ਮੁੱਦਾ ਹੋਵੇ, ਮਿੰਟੋਂ ਪਹਿਲਾਂ ਕਹਿ ਦਿੰਦੀਆਂ ਨੇ ਪੁਲਿਸ ਜਾਂ ਵੀ ਜਿਸ ਦੀ ਵੀ ਕਸਟਡੀ 'ਚ ਬੰਦਾ ਮਰਦਾ ਹੈ ਵੀ CCTV ਤਾਂ ਕੰਮ ਨਹੀਂ ਕਰ ਰਹੇ ਸੀ ਜੀ ਕੁਝ ਦਿਨਾਂ ਤੋਂ। ਦੇਖੋ, ਪੁਲਿਸ ਕਸਟਡੀ 'ਚ ਜਿਹੜੀ ਡੈਥਸ ਹੋ ਰਹੀਆਂ ਨੇ ਉਹ ਇੱਕ ਕੰਸਰਨ ਦਾ ਵਿਸ਼ਾ ਹੈਗਾ। ਇਹ 2-3 ਸੂਬਿਆਂ ਦੀ ਲੈ ਕੇ ਸੁਪਰੀਮ ਕੋਰਟ 'ਚ ਇਹ ਗੱਲ ਕਹੀ ਗਈ ਹੈ। ਬੇਸਿਕਲੀ ਇੱਕ ਪਟੀਸ਼ਨ ਪਾਈ ਗਈ ਸੀ, ਉਹਦੇ 'ਚ ਇਹ ਦੱਸਿਆ ਗਿਆ ਸੀਗਾ ਕਿ 8 ਮਹੀਨਿਆਂ ਅੰਦਰ 11 ਮੌਤਾਂ ਤਾਂ ਰਾਜਸਥਾਨ ਦੇ ਪੁਲਿਸ ਸਟੇਸ਼ਨਾਂ 'ਚ ਹੋਈਆਂ ਨੇ ਤੇ 1 ਮਹੀਨੇ ਅੰਦਰ 5 ਮੌਤਾਂ ਹਰਿਆਣੇ ਦੇ ਪੁਲਿਸ ਹਿਸਾਰ ਜ਼ਿਲ੍ਹੇ ਦੇ ਪੁਲਿਸ ਸਟੇਸ਼ਨਾਂ 'ਚ ਹਰਿਆਣੇ ਦੇ ਪੁਲਿਸ ਸਟੇਸ਼ਨਾਂ 'ਚ ਹੋਈਆਂ ਸੀ। ਉਹਨਾਂ ਨੂੰ ਲੈ ਕੇ ਜਦੋਂ ਗੱਲ ਨਿਕਲ ਕੇ ਆਈ, ਫਿਰ ਉਦੋਂ ਅੱਜ ਫਿਰ ਸੁਪਰੀਮ ਕੋਰਟ ਦੇ ਜੱਜਾਂ ਨੇ ਕਿਹਾ ਹੈਗਾ ਕਿ ਇਹ ਤੁਸੀਂ ਏਦਾਂ ਕਿਵੇਂ ਪੁਲਿਸ ਡਿਟੈਂਸ਼ਨ 'ਚ, ਪੁਲਿਸ ਕਸਟਡੀ 'ਚ ਕਿਵੇਂ ਲੋਕਾਂ ਨੂੰ ਮਾਰ ਰਹੇ ਹੋ। ਇੱਕ ਤਾਂ ਇਹ ਮੰਗਿਆ ਗਿਆ ਹੈਗਾ ਕਿ ਤੁਸੀਂ 16 ਦਸੰਬਰ ਤੱਕ ਜਿੰਨੇ ਵੀ ਥਾਣਿਆਂ ਦੀ ਜਿਨ੍ਹਾਂ ਦੀਆਂ ਸ਼ਿਕਾਇਤਾਂ ਨੇ ਉਹਨਾਂ ਦੀ CCTV ਦਿਓ। ਤੇ ਇਹ ਗੱਲ ਨਿਕਲ ਕੇ ਆਈ ਹੈ ਤੇ ਇਹਨਾਂ 'ਚ ਜਿਹੜੇ ਜ਼ਿਆਦਾਤਰ ਕੇਸ ਸੀਗੇ ਉਹ ਐਡੇ ਸੀਰੀਅਸ ਵੀ ਨਹੀਂ ਸੀ, ਗੰਭੀਰ ਵੀ ਨਹੀਂ ਸੀਗੇ ਤੇ ਪੁਲਿਸ ਪੁੱਛਗਿੱਛ ਤਾਂ ਕਰ ਸਕਦੀ ਹੈ, ਕਸਟਡੀ 'ਚ ਟੋਰਚਰ ਨਹੀਂ ਕਰ ਸਕਦੀ। ਤੇ ਏਦਾਂ ਦੇ ਟੋਰਚਰ ਕੀਤੇ ਗਏ ਹੈਗੇ ਆ ਕਿ ਉਹਨਾਂ ਦੀ ਡੈਥਸ ਹੀ ਹੋਈਆਂ। ਹਾਲਾਂਕਿ ਇੰਡੀਆ ਦੇ ਵਿੱਚ ਪੁਲਿਸ ਕਸਟਡੀ 'ਚ ਟੋਰਚਰ ਹੋਣੇ ਬੜੇ ਆਮ ਜੀ ਗੱਲ ਹੈ। ਚੋਰੀ ਵਾਲੀ ਘਟਨਾ ਤੇ ਵੀ ਜੇ ਕਿਸੇ ਨੇ 10 ਰੁਪਏ ਵੀ ਚੋਰ ਲਏ ਉਹਨੂੰ ਵੀ ਬੁਰੀ ਤਰੀਕੇ ਨਾਲ ਕੁੱਟਦੇ ਨੇ, ਛਿੱਤਰ ਪਰੇਡ ਇਹ ਕਹਿੰਦੇ ਨੇ। ਹੋਰ ਵੀ ਕਈ ਸਾਰੀਆਂ ਚੀਜ਼ਾਂ ਨੇ ਇਹਦੇ 'ਚ। ਦੇਖੋ, ਇੱਕ ਹੋਮ ਮਿਨਿਸਟਰੀ ਦੀ ਮੈਂ ਰਿਪੋਰਟ ਦੇਖ ਰਿਹਾ ਸੀਗਾ ਤੇ ਉਹਦੇ 'ਚ ਸੀਗਾ ਕਿ 5 ਸਾਲਾਂ ਅੰਦਰ 670 ਜਿਹੜੀ ਡੈਥਸ ਹੈਗੀਆਂ ਉਹ ਪੁਲਿਸ ਕਸਟਡੀ 'ਚ ਹੋਈਆਂ ਨੇ। ਤੇ ਲਗਾਤਾਰ ਵੱਧ ਵੀ ਰਿਹਾ ਹੈਗਾ ਇਹ ਆંકੜਾ ਹੈਗਾ। CCTV ਫੁਟੇਜ ਵਾਲਾ ਤੁਸੀਂ ਸਹੀ ਕਹਿ ਰਹੇ ਹੋ ਕਿ ਜਦੋਂ ਇਸ ਕਿਸਮ ਦੀਆਂ ਚੀਜ਼ਾਂ ਚੱਲਦੀਆਂ ਨੇ ਉਦੋਂ ਕਹਿ ਦਿੰਦੇ ਆ ਕਿ CCTV ਨਹੀਂ ਚੱਲ ਰਿਹਾ ਸੀ, ਲਾਈਟ ਗਈ ਹੋਈ ਸੀ ਥਾਣੇ ਦੀ, ਵਾਈਫਾਈ ਨਹੀਂ ਚੱਲ ਰਿਹਾ ਸੀਗਾ। ਬਹੁਤ ਸਾਰੀਆਂ ਜਿਹੜੇ ਆਪਾਂ ਕਹਿ ਲਈਏ ਕਿ ਦਲੀਲਾਂ ਦੇ ਕੇ ਅੱਗੇ ਲੰਘ ਜਾਂਦੇ ਨੇ ਤੇ ਪੁਲਿਸ ਜਿਹੜੀ ਤਸੱਦਦ ਕਰ ਰਹੀ ਹੈ, ਚਾਹੇ ਪੁਲਿਸ ਦੀ ਕਸਟਡੀ 'ਚ ਹੋਵੇ ਜਾਂ ਫਿਰ ਸੜਕਾਂ ਤੇ ਹੋਣ ਜਿਹੜੇ ਲੋਕ ਅੰਦੋਲਨਕਾਰੀ ਹੁੰਦੇ ਆ, ਫਿਰ ਘਰਾਂ 'ਚ ਰੇਡਾਂ ਮਾਰ ਕੇ ਕਰਨ ਜਾਂ ਫਿਰ ਇਲੀਗਲ ਐਨਕਾਊਂਟਰ ਝੂਠੇ ਮੁਕਾਬਲੇ ਬਣਾ ਕੇ ਕਰਨ। ਆਪਾਂ ਨੂੰ ਪਤਾ ਕਿ ਹਰਿਆਣੇ 'ਚ ਤਾਂ ਪੂਰਾ ਇਹਨਾਂ ਨੇ ਕੈਂਪੇਨ ਲੈ ਰੱਖਿਆ ਕਿ ਨੌਜਵਾਨ 20-22 ਸਾਲ ਦੇ ਮੁੰਡਿਆਂ ਨੂੰ ਪੰਚਰ ਕਰਨ ਦਾ। ਪੰਜਾਬ 'ਚ ਵੀ ਇਹ ਟ੍ਰੈਂਡ ਦੇਖਣ ਨੂੰ ਮਿਲਿਆ ਸੀਗਾ ਪਿੱਛੇ ਆਪਾਂ ਨੂੰ। ਤੇ ਜਿਹੜੀ ਪੈਰਾਂ 'ਚ ਜਿਹੜੀ ਗੋਲੀ ਮਾਰਨ ਦੀ ਰਿਵਾਜ ਹੈ ਉਹਨੂੰ ਇਹ ਪੰਚਰ ਕਰਨਾ ਕਹਿੰਦੇ ਆ ਕਿ ਤਾਂ ਕਿ ਜਿਹੜਾ ਕ੍ਰਾਈਮ 'ਚ ਮਾੜਾ ਮੋਟਾ ਚੱਲਦਾ ਨੌਜਵਾਨ ਉਹਨੂੰ ਉਹਦੇ ਨਿਸ਼ਾਨ ਪਾ ਦਿਓ, ਉਹਨੂੰ ਤਾਂ ਉਮਰ ਯਾਦ ਰਵੇ। ਇਸ ਕਿਸਮ ਦੀ ਸੋਚ ਨਾਲ ਜਿਹੜੀ ਹੈ ਇੰਡੀਆ ਦੀ ਪੁਲਿਸ ਕੰਮ ਕਰ ਰਹੀ ਹੈ। ਤਾਂ ਤੁਸੀਂ ਆਪ ਹਿਸਾਬ ਲਗਾਓ ਕਿ ਜਿਹੜੇ ਲੋਕ ਨੇ ਉਹਨਾਂ ਦੇ ਕੀ ਹਿਊਮਨ ਰਾਈਟਸ ਬਚੇ ਹੋਏ ਨੇ। ਕੁਛ ਨਹੀਂ, ਮੈਨੂੰ ਲੱਗਦਾ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਮਾੜਾ ਰੋਲ ਹੈ ਪੁਲਿਸ ਦਾ। ਜੀ, ਪੁਲਿਸ ਦੇ ਰੋਲ ਤੇ ਸਵਾਲ ਤਾਂ ਹਰ ਵਾਰ ਖੜੇ ਹੁੰਦੇ ਹੀ ਨੇ, ਬੇਸ਼ੱਕ ਘਟਨਾ ਛੋਟੀ ਹੋਵੇ ਜਾਂ ਫਿਰ ਵੱਡੀ। ਇਸ ਤੋਂ ਅੱਗੇ ਚੱਲੀਏ ਤਾਂ ਖਤਰੇ ਦੀ ਘੰਟੀ ਕਹਿੰਦੇ ਵੱਜ ਗਈ ਹੈ। ਵਪਾਰ 'ਚ 60% ਤੱਕ ਦਾ ਘਾਟਾ ਦਰਜ ਹੋਇਆ। ਦੇਖੋ, ਲਗਾਤਾਰ ਇਹ ਖਬਰਾਂ ਤਾਂ ਆ ਹੀ ਰਹੀਆਂ ਸੀ ਕਿ ਜਿਹੜਾ ਇੰਡੀਆ ਦਾ ਵਪਾਰ ਹੈ ਉਹ ਇੱਕ ਮੁਸ਼ਕਿਲ ਮੋੜ ਤੇ ਖੜਾ ਹੋਇਆ ਹੈਗਾ। ਤੇ ਇਹਦੇ 'ਚ ਖਾਸ ਕਰ ਵਸਤੂ ਵਪਾਰ ਦੀ ਜੇ ਆਪਾਂ ਗੱਲ ਕਰੀਏ ਤੇ ਇੰਡੀਆ ਦਾ ਵਸਤੂ ਵਪਾਰ ਅਕਤੂਬਰ ਮਹੀਨੇ 'ਚ ਮਤਲਬ $42 ਬਿਲੀਅਨ ਦਾ, ਜਿਹੜਾ ਪਿਛਲੇ ਸਾਲ ਦੀ ਤੁਲਨਾ ਜੇ ਤੁਲਨਾ ਹੋਵੇ, ਮਤਲਬ ਜੇ ਆਪਾਂ ਡਿਫਰੈਂਸ ਕੱਢਣਾ ਹੋਵੇ ਤਾਂ 60% ਤੋਂ ਵੱਧ ਹੋ ਜਾਂਦਾ ਹੈਗਾ। ਤੇ ਇਹ ਬਹੁਤ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਜ਼ਿਆਦਾ ਮਾੜਾ ਹੈ ਕਿ ਜਿਹੜਾ ਵਸਤੂ ਵਪਾਰ ਹੈ ਉਹਦੇ 'ਚ ਤਾਂ ਅਸੀਂ ਪਿਛੜ ਰਹੇ ਹਾਂ। ਹਾਲਾਂਕਿ ਮਤਲਬ ਜਿਹੜਾ ਸੇਵਾ ਨਿਰਯਾਤ ਹੈ ਜਿਵੇਂ ਜੇ ਆਪਾਂ ਸਰਵਿਸ ਪ੍ਰੋਵਾਈਡਿੰਗ ਵਾਲਾ ਜਿਹੜਾ ਨਿਰਯਾਤ ਹੈ ਉਹਦੇ 'ਚ ਆਪਣਾ ਠੀਕ ਰਿਹਾ ਹੈ। ਪਰ ਜਿਹੜਾ ਤੁਸੀਂ ਕਹੋ ਕਿ ਇਹਨੂੰ ਦੇਖੀਏ, ਵਸਤੂ ਵਪਾਰ ਨੂੰ ਦੇਖੀਏ ਤਾਂ ਹੋਰ ਦੇਖੀਏ ਉਹ ਸਾਰੇ ਘਾਟੇ ਨੂੰ ਮਿਲਾ ਕੇ ਦੇਖੀਏ ਤਾਂ ਤਕਰੀਬਨ ਮਤਲਬ 60% ਤੋਂ ਵੱਧ ਜਿਹੜਾ ਘਾਟਾ ਪਿਆ ਗਾ। ਤੇ ਇਹਨੂੰ ਲੈ ਕੇ ਜੇ ਵਪਾਰਿਕ ਸਥਿਤੀ ਦੀ, ਜਿਹੜੇ ਇਕਨੋਮਿਕ ਕ੍ਰਾਈਸਿਸ ਦੀ ਜੇ ਗੱਲ ਕਰਨੀ ਹੋਵੇ ਤਾਂ ਬਹੁਤ ਸਾਰੇ ਚੀਜ਼ਾਂ ਨੇ ਜਿਨ੍ਹਾਂ 'ਚ ਆਪਾਂ ਨੂੰ ਘਾਟੇ ਪੈ ਰਹੇ ਨੇ। ਖੇਤੀਬਾੜੀ ਵੀ ਹੋ ਗਿਆ, ਪੁਰਾਣੇ
ਜਿਹੜੇ ਇੰਡਸਟਰੀਅਲ ਗੁੱਡਸ ਹੋ ਗਏ ਉਹ ਵੀ ਹੈਗੇ ਆ, ਸੋਨੇ ਤੋਂ ਲੈ ਕੇ ਹੋਰ ਚੀਜ਼ਾਂ ਨੇ ਜਿਨ੍ਹਾਂ 'ਚ ਆਪਾਂ ਨੂੰ ਘਾਟਾ ਪੈ ਰਿਹਾ ਹੈਗਾ। ਇਹਦੇ 'ਚ ਸਿੱਖਿਆ ਮਤਲਬ ਟਰਾਂਸਪੋਰਟੇਸ਼ਨ ਵੀ ਹੈ, ਤੇ ਇੰਡੀਵਿਜੂਅਲ ਜਿਹੜੀ ਆਪਾਂ ਕਹਿ ਲਈਏ ਕਿ ਸਰਵਿਸਿਜ਼ ਹੁੰਦੀਆਂ ਨੇ ਉਹਨਾਂ 'ਚ ਵੀ ਖਾਸਾ ਘਾਟਾ ਪੈ ਰਿਹਾ ਹੈਗਾ। ਤਾਂ ਇਹ ਹੈ ਜਿਹੜੇ ਨਵੇਂ ਇੰਡਸਟਰੀਅਲ ਗੁੱਡਸ ਨੇ ਜਿਵੇਂ ਕਿ ਇਲੈਕਟ੍ਰੋਨਿਕਸ ਅਤੇ ਸੋਲਰ ਪ੍ਰੋਡਕਟਸ, ਉਹਨਾਂ 'ਚ ਆਪਾਂ ਬਹੁਤ ਛੋਟੇ ਖਿਡਾਰੀ ਹਾਂ, ਕਿਉਂਕਿ ਆਪਾਂ ਤਾਂ ਮਤਲਬ ਚਿਪ ਵੀ ਤੱਕ ਵੀ ਡਿਵੈਲਪ ਨਹੀਂ ਕਰ ਪਾ ਰਹੇ, ਤੇ ਆਪਾਂ ਤਾਂ ਸਾਰੇ ਇੰਪੋਰਟ ਤੇ ਹੀ ਡਿਪੈਂਡੈਂਟ ਹੈਗੇ ਆ। ਤੇ ਇਸ ਕਰਕੇ ਮਤਲਬ ਇਹ ਹੈ ਬਹੁਤ ਸਾਰੀਆਂ ਆਪਣਾ ਸਿਰਫ ਔਰ ਸਿਰਫ ਆਪਣੇ ਕੋਲ ਜੇ ਇੱਕ ਸਟਰੋਂਗ ਬੋਨ ਹੈ ਤਾਂ ਉਹ ਸਰਵਿਸ ਸੈਕਟਰ ਹੈਗਾ। ਉਹ ਵੀ ਇਸ ਕਰਕੇ ਹੈਗਾ ਕਿਉਂਕਿ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ, ਤੇ ਘੱਟ ਪੈਸਿਆਂ 'ਚ ਜਿਹੜਾ ਹੈਗਾ ਲੇਬਰ ਮਿਲ ਜਾਂਦਾ ਗਾ ਬੰਦਿਆਂ ਦਾ। ਤਾਂ ਇਸ ਕਰਕੇ ਤੁਸੀਂ ਕਹਿ ਸਕਦੇ ਹੋ ਕਿ ਸਰਵਿਸ ਸੈਕਟਰ ਨੂੰ ਛੱਡ ਕੇ ਬਾਕੀ ਮੈਨੂਫੈਕਚਰਿੰਗ 'ਚ, ਜਿਹਨੂੰ ਆਪਾਂ ਵਸਤੂ ਵਪਾਰ ਕਹਿੰਦੇ ਆ, ਉਹਦੇ 'ਚ ਤਾਂ ਆਪਾਂ ਮਤਲਬ ਖਾਸੇ ਪਿਛੜਦੇ ਜਾ ਰਹੇ ਹਾਂ। ਰਿਸਰਚ ਤੇ ਜ਼ੋਰ ਨਹੀਂ ਦਿੱਤਾ ਜਾਂਦਾ, ਇੱਧਰੋਂ ਉੱਧਰੋਂ ਲੈ ਕੇ ਚੀਜ਼ਾਂ ਨੂੰ ਅੱਗੇ ਵੇਚਣ ਤੇ ਉਸ ਤੋਂ ਵਪਾਰ ਖੱਟਣ 'ਚ ਜ਼ਿਆਦਾ ਯਕੀਨ ਰੱਖਿਆ ਜਾਂਦਾ ਹੈ। ਮੋਟੀ ਜਿਹੜੀ ਗੱਲਬਾਤ ਹੈ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉੱਧਰ ਧਰਮਿੰਦਰ ਦਾ ਬੀਤੇ ਦਿਨੀ ਨਿਧਨ ਹੋ ਜਾਂਦਾ ਹੈ। ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਬਿਨਾਂ ਕੋਈ ਧੁੱਸ ਕੱਢਿਆ ਉਹਨਾਂ ਦਾ ਸੰਸਕਾਰ ਕਰਨ ਦੇ ਸਮੇਂ ਤੇ ਗੱਲ ਬਾਹਰ ਆਉਂਦੀ ਹੈ ਵੀ ਧਰਮਿੰਦਰ ਨਹੀਂ ਰਹੇ ਇਸ ਦੁਨੀਆ ਤੇ। ਉਸ ਤੋਂ ਬਾਅਦ ਕੁਝ ਸਵਾਲ ਖੜੇ ਹੋ ਰਹੇ ਨੇ ਜੀ। ਉਹਨਾਂ ਨੂੰ ਪਦਮ ਭੂਸ਼ਣ ਅਵਾਰਡ ਮਿਲਿਆ ਹੋਇਆ ਸੀ, ਉਸ ਤੇ ਜੇ ਪ੍ਰੋਟੋਕਾਲ ਦੇ ਹਿਸਾਬ ਨਾਲ ਦੇਖੀਏ ਤਾਂ ਉਹਨਾਂ ਨੂੰ ਰਾਜਕੀय ਸਨਮਾਨ ਮਿਲਣਾ ਸੀ, ਉਹ ਵੀ ਨਹੀਂ ਮਿਲਿਆ। ਹੋਰ ਕਈ ਸਵਾਲ ਨੇ ਜੀ, ਪਾਇਓ ਚਾਨਣਾ। ਦੇਖੋ, ਪੰਜ ਚੀਜ਼ਾਂ ਨੇ। ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਕਿ ਇੰਨੀ ਜਲਦਬਾਜ਼ੀ 'ਚ ਮਤਲਬ 1 ਵਜੇ ਦੱਸ ਰਹੇ ਹੋ ਕਿ ਧਰਮਿੰਦਰ ਦੀ ਡੈਥ ਹੋ ਗਈ ਹੈ, ਤੇ ਜਾ ਕੇ ਤੁਸੀਂ 3 ਵਜੇ ਸ਼ਮਸ਼ਾਨ ਘਾਟ 'ਚ ਜਾ ਕੇ ਤੁਸੀਂ ਅੰਤਮ ਸੰਸਕਾਰ ਕਰਦੇ ਰਹੇ ਹੋ। ਠੀਕ ਹੈ, ਸਿਰਫ 2 ਘੰਟੇ ਅੰਦਰ ਐਡੀ ਜਲਦਬਾਜ਼ੀ ਕੀ ਸੀਗੀ? ਪਹਿਲਾ ਤਾਂ ਇੱਕ ਉਹੀ ਆ ਗਿਆ। ਦੂਜਾ ਸਵਾਲ ਇਹ ਨਿਕਲ ਕੇ ਆ ਰਿਹਾ ਹੈਗਾ, ਜਦੋਂ ਉਹ MP ਵੀ ਰਹੇ ਹੈਗੇ ਆ, ਮਤਲਬ ਸਾਂਸਦ ਵੀ ਰਹੇ, ਇਸ ਤੋਂ ਇਲਾਵਾ ਉਹਨਾਂ ਨੂੰ ਪਦਮ ਭੂਸ਼ਣ ਵੀ ਮਿਲਿਆ ਹੋਇਆ ਗਾ, ਤੇ ਉਹਨਾਂ ਨੂੰ ਜਿਹੜਾ ਰਾਜਕੀ ਸਨਮਾਨ ਮਿਲਣਾ ਸੀਗਾ ਉਹ ਪ੍ਰੋਟੋਕੋਲ ਵੀ ਤੁਸੀਂ ਮਤਲਬ ਪੂਰਾ ਨਹੀਂ ਹੋਣ ਦਿੱਤਾ। ਤੇ ਦੂਜਾ ਸਵਾਲ ਤਾਂ ਹੀ ਕਿ ਮਤਲਬ ਜਿਹੜਾ ਰਾਜਕੀ ਸਨਮਾਨ ਮਿਲਣਾ ਸੀਗਾ ਉਹ ਕਿਉਂ ਨਹੀਂ ਦਿੱਤਾ ਗਿਆ? ਅੱਛਾ, ਉਹ ਵੈਂਟੀਲੇਟਰ ਵਾਲਾ ਵੀ ਚੱਲ ਰਿਹਾ ਕਿ ਉਹ ਖਾਸੇ ਦਿਨਾਂ ਤੋਂ ਵੈਂਟੀਲੇਟਰ ਤੇ ਸੀਗੇ, ਫਿਰ ਇੱਕੋ ਲਖਤੇ ਉਹਨਾਂ ਨੂੰ ਘਰੇ ਲਿਆਇਆ ਗਿਆ, ਉਹ ਸਾਰਾ। ਜਿਹੜਾ ਹੇਮਾ ਮਾਲਿਨੀ ਸੀ, ਉਹ ਚੌਥਾ ਸਵਾਲ ਇਹ ਕਿ ਹੇਮਾ ਮਾਲਿਨੀ ਲਗਾਤਾਰ ਕਹਿ ਰਹੀ ਸੀ ਨਹੀਂ ਉਹ ਤਾਂ ਰਿਕਵਰ ਕਰ ਰਹੇ ਨੇ, ਫਿਰ ਉਹ ਇੱਕੋ ਲਖਤੇ ਸਾਰਾ ਕੁਝ ਕੀ ਹੋ ਗਿਆ? ਤਾਂ ਇਹ 3 4 5 ਚੀਜ਼ਾਂ ਸੀਗੀਆਂ। ਹਾਲਾਂਕਿ ਚਲੋ ਆਪਾਂ ਕਹੀਏ ਕਿ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈਗਾ। ਤੇ ਇਹ ਹੈਗਾ ਜੀ ਮੋਟਾ ਆਪਾਂ ਕੱਲ ਧਰਮਿੰਦਰ ਦੀ ਲਾਈਫ ਬਾਰੇ ਵੀ ਜ਼ਿਕਰ ਕੀਤਾ ਸੀਗਾ। ਧਰਮਿੰਦਰ ਦੇਖੋ ਹੀਮੈਨ ਦੀ ਡੈਥ ਹੋਈ ਹੈ। ਆਪਾਂ ਕਹਿ ਲਈਏ ਕਿ ਇੱਕ ਪੰਜਾਬ ਦੇ ਪਿੰਡ ਤੋਂ ਨਿਕਲਿਆ ਹੋਇਆ ਭਲਵਾਨ। ਦੇਖੋ, ਦਾਰਾ ਸਿੰਘ ਅਤੇ ਧਰਮਿੰਦਰ ਦੋਵਾਂ ਦੀ ਇੱਕ ਦੇਣ ਤਾਂ ਹੈਗੀ ਆ ਬਾਲੀਵੁੱਡ ਨੂੰ ਕਿ ਉੱਥੇ ਪਹਿਲਾਂ ਬੜੇ ਅਜੀਬ ਕਿਸਮ ਦੇ ਐਕਟਰ ਹੁੰਦੇ ਸੀਗੇ, ਸਾਰਿਆਂ ਨੂੰ ਬੋਡੀਆਂ ਬਣਾਉਣੀਆਂ ਪੈ ਗਈਆਂ ਸੀਗੀਆਂ, ਤੇ ਹੈਂਡਸਮ ਵੀ ਸੀਗੇ, ਤੇ ਉਹ ਇੱਕ ਆਪਣੀ ਜਿਹੜੀ ਪੇਂਡੂ ਮਹਿਕ ਹੈ ਉਹ ਵੀ ਲੈ ਕੇ ਗਏ, ਉਹ ਸਾਰੀਆਂ ਚੀਜ਼ਾਂ ਨੇ। ਤੇ ਖੈਰ ਹੁਣ ਤਾਂ ਉਹਨਾਂ ਦੀ ਡੈਥ ਹੋਈ ਹੈ, ਤੇ ਅੱਡ ਤਰੀਕੇ ਨਾਲ ਉਹਨਾਂ ਦੀ ਲਾਈਫ ਨੂੰ ਐਨਾਲਾਈਜ਼ ਕਰਨ ਦਾ ਦੌਰ ਵੀ ਚੱਲਿਆ ਹੋਇਆ। ਬਹੁਤ ਸਾਰੇ ਲੇਖ ਵੀ ਮੈਂ ਪੜ੍ਹ ਰਿਹਾ ਸੀਗਾ। ਕੋਈ ਉਹਨਾਂ ਦੀ ਪੋਲੀਟੀਕਲ ਲਾਈਫ ਬਾਰੇ ਲਿਖ ਰਿਹਾ ਗਾ, ਕੋਈ ਉਹਨਾਂ ਦੀ ਫਿਲਮਾਂ ਬਾਰੇ ਲਿਖ ਰਿਹਾ, ਕੋਈ ਉਹਨਾਂ ਦੀ ਜਵਾਨੀ ਬਾਰੇ ਲਿਖ ਰਿਹਾ ਗਾ, ਕੋਈ ਉਹਨਾਂ ਦੇ ਪੰਜਾਬ ਦੇ ਦਿਨਾਂ ਬਾਰੇ ਲਿਖ ਰਿਹਾ, ਕੋਈ ਉਹਨਾਂ ਦੇ ਬੰਬੇ ਬਾਰੇ, ਕੋਈ ਉਹਨਾਂ ਦੇ ਆਖਰੀ ਦਿਨਾਂ ਬਾਰੇ ਲਿਖ ਰਿਹਾ ਗਾ ਕਿ ਉਹਨਾਂ ਨੇ ਜਿਹੜੀ ਆਪਣੀ ਆਖਰੀ ਜ਼ਿੰਦਗੀ ਹੈ ਉਹ ਆਈਸੋਲੇਸ਼ਨ 'ਚ ਕੱਟੀ ਹੈਗੀ ਆ, ਫਾਰਮ ਹਾਊਸ 'ਚ ਰਹਿੰਦੇ ਸੀਗੇ, ਤੇ ਉਹਨਾਂ ਦੇ ਜਿਹੜੇ ਜਵਾਕ ਸੀਗੇ ਉਹ ਜ਼ਿਆਦਾ ਉਹਨਾਂ ਨੂੰ ਮਤਲਬ ਉਹ ਨਹੀਂ ਕਰਦੇ ਸੀਗੇ, ਜ਼ਿਆਦਾ ਟਾਈਮ ਨਹੀਂ ਦਿੰਦੇ ਸੀ, ਤੇ ਉਹ ਆਈਸੋਲੇਸ਼ਨ ਵਾਲੀ ਵੀ ਗੱਲ। ਬਹੁਤ ਸਾਰੀਆਂ ਗੱਲਾਂ ਨੇ ਅੱਡ ਤਰੀਕਿਆਂ ਨਾਲ ਉਹਨਾਂ ਦੀ ਲਾਈਫ ਦਾ ਤੁਸੀਂ ਕਹਿ ਸਕਦੇ ਹੋ ਕਿ ਐਨਾਲਿਸਿਸ ਚੱਲ ਰਿਹਾ ਹੈਗਾ। ਲਾਈਫ ਬਹੁਤ ਜ਼ਿਆਦਾ ਲੰਬੀ ਸੀਗੀ, ਜਦੋਂ ਤੋਂ ਬਾਲੀਵੁੱਡ 'ਚ ਗਏ ਤੇ ਆਖਰੀ ਸਮਾਂ ਤੱਕ ਉਹ ਕੰਮ ਕਰਦੇ ਰਹੇ। ਹੁਣੇ ਹੀ ਇੱਕ ਨਵੀਂ ਉਹਨਾਂ ਦੀ ਜਿਹੜੀ ਆਖਰੀ ਫਿਲਮ ਸੀ ਉਹਦਾ ਵੀ ਪੋਸਟਰ ਰਿਲੀਜ਼ ਹੋ ਚੁੱਕਿਆ ਹੈਗਾ, ਯਾਨੀ ਕਿ ਉਹਨਾਂ ਨੇ ਆਖਰੀ ਮਰਤੇ ਦਮ ਤੱਕ ਕੰਮ ਕੀਤਾ, ਤੇ ਕੋਈ ਏਦਾਂ ਦਾ ਦੌਰ ਨਹੀਂ ਰਿਹਾ ਜਿਸ ਟਾਈਮ ਉਹ ਸੁਪਰਸਟਾਰ ਨਾ ਰਹੇ ਹੋਣ। ਮਤਲਬ ਤੁਸੀਂ ਕਹਿ ਸਕਦੇ ਹੋ ਕਿ ਹਰ ਟਾਈਮ, ਹਰ ਦਸ਼ਕ 'ਚ ਆਫਟਰ 60s ਉਹਨਾਂ ਨੇ ਹਰ ਦਹਾਕੇ 'ਚ ਕੰਮ ਕੀਤਾ ਹੈਗਾ, ਤੇ ਵਧੀਆ ਉਹਨਾਂ ਦੇ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਲੰਬਾ ਕੈਰੀਅਰ ਰਿਹਾ ਹੈ। 250 ਤੋਂ ਵੱਧ ਫਿਲਮਾਂ ਬਾਰੇ ਜਿਵੇਂ ਕੱਲ ਮੈਂ ਗੱਲ ਕਰ ਰਿਹਾ ਸੀਗਾ, ਛੋਟੀਆਂ ਵੱਡੀਆਂ, ਫੀਚਰ, ਫੁੱਲ ਲੈਂਥ, ਸ਼ੋਰਟ, ਉਹ 250 ਫਿਲਮਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਜੀ। ਜੀ, ਬੜਾ ਲੰਬੇ ਸਮੇਂ ਤੱਕ ਉਹਨਾਂ ਨੇ ਕੰਮ ਕੀਤਾ ਹੈ। ਸੋ ਇਸ ਤੋਂ ਅੱਗੇ ਜੇਕਰ
ਆਪਾਂ ਅੱਗੇ ਚੱਲੀਏ ਤਾਂ ਉਧਰ ਅਯੋਧਿਆ ਦੇ ਵਿੱਚ ਰਾਮ ਮੰਦਿਰ ਤੇ ਫਹਿਰਾਇਆ ਗਿਆ ਧਰਮ ਧਵਜ। ਇਸ ਤੋਂ ਬਾਅਦ ਮੋਦੀ ਹੁਣੀ ਕੀ ਕਹਿ ਰਹੇ ਨੇ ਜੀ? ਅਹ ਦੇਖੋ, ਇਹ ਤਾਂ ਲਗਾਤਾਰ ਰਾਮ ਮੰਦਿਰ ਨੂੰ ਲੈ ਕੇ ਹਰ ਸਾਲ ਕੋਈ ਨਾ ਕੋਈ ਇਵੈਂਟ ਕਰ ਰਹੇ ਨੇ। ਜੀ ਇਹ ਅੱਜ ਕਹਿ ਰਹੇ ਨੇ ਕਿ ਪ੍ਰਾਣ ਪ੍ਰਤਿਸ਼ਠਾ ਅਸੀਂ ਪਹਿਲਾਂ ਕਰਤੀ ਸੀ, ਉਸ ਤੋਂ ਤਕਰੀਬਨ 1 ਸਾਲ ਬਾਅਦ ਅਸੀਂ ਮੰਦਿਰ ਦੀ ਸਿਖਰ ਤੇ ਅਸੀਂ ਧਵਜਾਰੋਹਣ ਕੀਤਾ ਹੈ ਤੇ 2 ਕਿਲੋ ਦਾ ਕੇਸਰੀਆ ਧਵਜ ਅਸੀਂ ਲਹਿਰਾਇਆ ਹੈਗਾ। ਤੇ ਕਈ ਕਿਸਮ ਦੀਆਂ ਵਿਆਖਿਆਵਾਂ ਹੋ ਰਹੀਆਂ ਨੇ ਇਹਦੇ 'ਚ। ਪਹਿਲੀ ਵਿਆਖਿਆ ਤਾਂ ਇਹ ਹੈ ਕਿ ਇਹ ਧਰਮ ਦਾ ਧਵਜ, ਹਿੰਦੂ ਧਰਮ ਦਾ ਧਵਜ ਫਹਿਰਿਆ ਹੈਗਾ ਤੇ ਇਹ ਗੁਲਾਮੀ ਤੋਂ ਮੁਕਤੀ ਮਿਲੀ ਹੈ। ਹੁਣ ਮਾਨਸਿਕ ਤੌਰ ਤੇ ਵੀ ਉਹ ਗੁਲਾਮੀ ਤੋਂ ਮੁਕਤੀ ਮਿਲਣੀ ਚਾਹੀਦੀ। ਤਾਂ ਇੱਕ ਹਿਸਾਬ ਨਾਲ ਹਿੰਦੂਤਵ ਦਾ ਧਵਜ ਕਹਿ ਕੇ ਇਹਨੂੰ ਫਹਰਾਇਆ ਗਿਆ ਹੈਗਾ। ਤੇ ਇਹਦੇ 'ਚ ਕਹੀਏ ਕਿ 32 ਮਿੰਟ ਦਾ ਮੋਦੀ ਨੇ ਭਾਸ਼ਣ ਦਿੱਤਾ ਹੈਗਾ। ਭਾਸ਼ਣ ਦੀਆਂ ਕੁਝ ਗੱਲਾਂ ਮੈਂ ਤੁਹਾਨੂੰ ਦੱਸ ਦਿੰਦਾ, ਤੁਹਾਨੂੰ ਹਿਸਾਬ ਆ ਜਾਊਗਾ ਕਿ ਕਿਸ ਕਿਸਮ ਨਾਲ ਇਸ ਰਿਲੀਜੀਅਸ ਇਵੈਂਟ ਨੂੰ ਵੀ ਉਹਨਾਂ ਨੇ ਮਤਲਬ ਪੋਲੀਟੀਕਲ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਕਿ ਸਦੀਆਂ ਤੋਂ ਘਾਹ ਸੀਗੇ ਤੇ ਸਦੀਆਂ ਦੀ ਵੇਦਨਾ ਸੀਗੀ, ਜਦੋਂ ਦੇ ਉੱਤੇ ਵਿਰਾਮ ਲੱਗਿਆਗਾ ਤੇ ਇਹ ਜਿਹੜਾ ਧਵਜ ਅਸੀਂ ਫਹਿਰਾਇਆ ਹੈਗਾ, ਜਿਹੜਾ ਇਹ ਭਾਰਤੀ ਸੱਭਿਅਤਾ ਦੇ ਪੁਨਰ ਜਾਗਰਣ ਦਾ ਪ੍ਰਤੀਕ ਹੈ ਤੇ ਇਹ ਪ੍ਰਭੂ ਰਾਮ ਦੇ ਆਦਰਸ਼ਾਂ ਦਾ ਉਦਘੋਸ਼ ਹੈ। ਤੇ ਇਹ ਜਿਹੜਾ ਝੰਡਾ ਅਸੀਂ ਲਹਿਰਾਇਆਗਾ, ਇਹ ਜਿਹੜਾ ਸਾਡਾ ਰਾਮ ਰਾਜ ਹੈ ਉਹਦਾ ਪ੍ਰਤੀਕ ਹੈ। ਤਾਂ ਮਤਲਬ ਇੱਕ ਹਿਸਾਬ ਨਾਲ ਆਫੀਸ਼ੀਅਲੀ ਉਹਨਾਂ ਨੇ ਡਿਕਲੇਅਰ ਕਰਤਾ ਕਿ ਹਾਂ ਰਾਮ ਰਾਜ ਲਾਗੂ ਹੋ ਗਿਆ। ਪਤਾ ਨਹੀਂ ਕਿਸ ਕਿਸਮ ਦਾ ਰਾਮ ਰਾਜ ਹੈ, ਇਹ ਤਾਂ ਮਤਲਬ ਉਹਦਾ ਐਨਾਲਿਸਿਸ ਹੋਣਾ ਚਾਹੀਦਾ। ਤਾਂ ਇਹ ਹੈ। ਬਾਕੀ ਤਾਂ ਦੇਖੋ ਅੱਡ ਕਿਸਮ ਨਾਲ ਅੱਗੇ ਵਿਆਖਿਆਵਾਂ ਤਾਂ ਹੋਣਗੀਆਂ ਕਿ ਹੁਣ ਜਿਹੜਾ ਇਹ ਸਾਰਾ ਸੈਂਟਰ ਅਯੋਧਿਆ ਨੂੰ ਬਣਾ ਰਹੇ ਨੇ, ਵਾਰਾਣਸੀ ਨੂੰ ਬਣਾ ਰਹੇ ਨੇ, ਉਸ ਤੋਂ ਇਲਾਵੇ ਇਹਨਾਂ ਦੇ ਜਿਹੜੇ ਕਮਨਲ ਨਾਰੇ ਨੇ ਤੇ ਅੱਗੇ ਜਿਸ ਹਿਸਾਬ ਨਾਲ ਵਿਆਖਿਆ ਕਰਦੇ ਨੇ ਕਿ ਦੇਖੋ ਅਜੇ ਤੱਕ ਤਾਂ ਗੁਲਾਮੀ ਚੱਲ ਰਹੀ ਸੀ, ਅਸੀਂ ਆ ਕੇ ਆਜ਼ਾਦ ਕਰਾਇਆ ਕਿਉਂਕਿ ਅਸੀਂ ਰਾਮ ਮੰਦਿਰ ਬਣਾਤਾ ਤੇ ਧਵਜ ਅਸੀਂ ਫਹਿਰਾ ਰਹੇ ਹਾਂ। ਤਾਂ ਉਹ ਉਹਨਾਂ ਦੀ ਵਿਆਖਿਆਵਾਂ ਤਾਂ ਅੱਗੇ ਹੋਣਗੀਆਂ। ਤਾਂ ਇਹ ਹੈ ਜੀ, ਹਿੰਦੂਤਵਾ ਦੀ ਪੋਲਿਟਿਕਸ ਨੂੰ ਸਿਖਰ ਤੇ ਲੈ ਜਾਣ ਦੀ ਇਹਨਾਂ ਦੀ ਕੋਸ਼ਿਸ਼ ਚੱਲ ਰਹੀ ਹੈ। ਜੀ ਜੀ। ਇਸ ਤੋਂ ਅੱਗੇ ਆਪਾਂ ਜੇ ਗੱਲ ਕਰੀਏ ਤਾਂ ਇਥੋਪੀਆ ਦੇ ਵਿੱਚ 12,000 ਸਾਲ ਬਾਅਦ ਇੱਕ ਜਵਾਲਾਮੁਖੀ ਫਟਿਆ ਹੈ ਤੇ ਉਸ ਜਵਾਲਾਮੁਖੀ ਦੇ ਫਟਣ ਦੇ ਕੀ ਸਰਕਮਸਟਾਂਸਸ ਰਹੇ ਨੇ ਜੀ? ਦੇਖੋ, ਉਹ ਬਹੁਤ ਇਥੋਪੀਆ ਦੇ ਵਿੱਚ ਹੈਲੀਗੁਬੀ ਜਵਾਲਾਮੁਖੀ ਸੀਗਾ, ਉਹ ਫਟਿਆ ਜੀ। ਨਾਸਾ ਸੈਟੇਲਾਈਟ ਇਮੇਜ ਵੀ ਜਾਰੀ ਕੀਤੀ ਹੈ। 15 ਕਿਲੋਮੀਟਰ ਉੱਚਾ। ਤੁਸੀਂ ਜਦੋਂ ਉਹ ਇਥੋਪੀਆ ਦੇ ਵਿੱਚ ਜਿਹੜਾ ਇਹ ਜਵਾਲਾਮੁਖੀ ਫਟਿਆ ਤੇ 15 ਕਿਲੋਮੀਟਰ ਹਾਈਟ ਤੱਕ ਜਿਹੜੀ ਉਹਦੀ ਆਪਾਂ ਕਹਿ ਲਈਏ ਕਿ ਐਸਿਡ ਹੈਗੇ ਆ ਉਹ ਗਏ ਨੇ। ਤੇ ਉਹ ਜਿਹੜੀ ਐਸਿਡ ਸੀਗੇ ਉਹ ਇੰਨੇ ਦੂਰ ਤੱਕ ਮਤਲਬ 4300 ਕਿਲੋਮੀਟਰ ਦੂਰ ਤੱਕ ਐਟਮੋਸਫੇਅਰ 'ਚ ਆਏ ਨੇ। ਉਹ ਭਾਰਤ ਦੇ ਪੰਜਾਬ, NCR, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਦਿੱਲੀ ਸਾਰੇ ਇਲਾਕਿਆਂ 'ਚ ਫੈਲੇ ਹੋਏ ਨੇ। ਇਹ ਜਦੋਂ ਐਸਿਡ ਫੈਲੇ 4300 ਕਿਲੋਮੀਟਰ ਦੂਰ ਤੱਕ ਜਦੋਂ ਇਹ ਐਸਿਡ ਫੈਲੇ ਹੈਗੇ ਆ, ਉਸ ਦਾ ਅਸਰ ਇਹ ਹੈ ਕਿ ਦਿੱਲੀ ਏਅਰਪੋਰਟ ਤੇ ਏਅਰ ਇੰਡੀਆ ਨੂੰ 11 ਆਪਣੀਆਂ ਫਲਾਈਟਾਂ ਸੀਗੀਆਂ ਉਹਨਾਂ ਨੂੰ ਵੀ ਰੱਦ ਕਰਨਾ ਪਿਆਗਾ। ਐਡਾ ਇਹਦਾ ਅਸਰ ਹੈ ਜੀ। ਯਮਨ ਅਤੇ ਓਮਾਨ ਦੇ ਵਿੱਚ ਵੀ ਇਹਦਾ ਅਸਰ ਪਿਆ ਹੈਗਾ। ਤੇ ਜਿਹੜੀ ਇਹ ਹੈਲੀਗੁਬੀ ਜਵਾਲਾਮੁਖੀ ਫਟੀ ਹੈ, ਇਹਦੀ ਜਿਹੜੀ ਤਸਵੀਰਾਂ ਨੇ, ਇਹਦੀ ਵੀਡੀਓਜ਼ ਨੇ, ਉਹ ਲਗਾਤਾਰ ਵਾਇਰਲ ਹੋ ਰਹੀਆਂ ਨੇ। ਐਸਿਡ ਬਹੁਤ ਦੂਰ ਤੱਕ ਗਈਆਂ ਨੇ ਤੇ 12,000 ਸਾਲ ਪੁਰਾਣਾ ਆਪਾਂ ਕਹਿ ਲਈਏ ਜਵਾਲਾਮੁਖੀ ਸੀਗਾ। ਤੇ ਹਜੇ ਇਸ ਘਟਨਾ ਕਰਕੇ ਕਿਸੇ ਦੀ ਮੌਤ ਨਹੀਂ ਹੋਈ ਹੈ ਕੋਈ ਵੀ, ਲੇਕਿਨ ਜਿਹੜਾ ਇਹ ਅਸਮਾਨ ਹੈਗਾ ਯਮਨ ਅਤੇ ਓਮਾਨ ਦਾ, ਉੱਥੇ ਲਗਾਤਾਰ ਜਿਹੜੇ ਐਸਿਡ ਨੇ ਉਹ ਫੈਲੇ ਹੋਏ ਨੇ। ਉਹਨਾਂ ਦੀ ਸਰਕਾਰਾਂ ਨੇ ਕਿਹਾ ਹੈਗਾ ਕਿ ਤੁਸੀਂ ਸਾਰੇ ਨਾਗਰਿਕਾਂ ਨੂੰ ਕਿਹਾ ਹੈਗਾ ਕਿ ਤੁਸੀਂ ਆਪਣਾ ਖਿਆਲ ਰੱਖਿਓ। ਜੇ ਹਜੇ ਸਾਹ ਲੈਣ 'ਚ ਵੀ ਦਿੱਕਤ ਆ ਸਕਦੀ ਹੈ ਤੇ ਇੱਕ ਪ੍ਰੋਟੋਕੋਲ ਬਣਾ ਕੇ ਵੀ ਜਾਰੀ ਕੀਤਾ ਗਿਆ ਹੈਗਾ। ਜੀ। ਅਗਲੀ ਗੱਲ ਵੀ ਧਰਮਿੰਦਰ ਹੋਣਾ ਦੀ ਹੀ ਕਰ ਲੈਂਦੇ ਆ। ਧਰਮਿੰਦਰ ਹੋਣਾ ਦੇ ਜਨਮ ਸਥਾਨ ਦੀ ਗੱਲ ਜਦੋਂ ਆਉਂਦੀ ਹੈ, ਕਹਿੰਦੇ ਆ ਹੁਣ ਖੰਡਰ ਬਣਿਆ ਹੋਇਆ। ਵੱਖ-ਵੱਖ ਮੀਡੀਆ ਅਦਾਰੇ ਵੈਸੇ ਜਾ ਰਹੇ ਨੇ ਉਹਨਾਂ ਦੇ ਪਿੰਡ ਜਾ ਕੇ ਉੱਥੋਂ ਦੀਆਂ ਤਸਵੀਰਾਂ ਦਿਖਾ ਰਹੇ ਨੇ। ਇਹ ਆਮ ਤੌਰ ਤੇ ਇਦਾਂ ਹੁੰਦਾ ਹੀ ਹੈ, ਕੋਈ ਵੀ ਸੈਲੀਬ੍ਰਿਟੀ ਜਦੋਂ ਜਾਂਦਾ ਹੈ ਜਾਂ ਫਿਰ ਕੋਈ ਵੱਡੀ ਅਚੀਵਮੈਂਟ ਹਾਸਲ ਕਰਦਾ ਹੈ ਤਾਂ ਉਸ ਦੇ ਪਿਛੋਕੜ ਨੂੰ ਜ਼ਰੂਰ ਦਿਖਾਇਆ ਜਾਂਦਾ ਹੈ।
ਜਿਸ ਸਿਨੇਮਾ ਘਰ ਦੇ ਵਿੱਚ ਕਦੀ ਇਸ ਧਰਮਿੰਦਰ ਨੇ ਇਹ ਫਿਲਮ ਦੇਖ ਕੇ ਠਾਣਿਆ ਹੋਊਗਾ ਵੀ ਭਾਈ ਹੁਣ ਤਾਂ ਮੈਂ ਹੀਰੋ ਹੀ ਬਣਨਾ ਹੈ, ਉੱਥੇ ਹੁਣ ਕੀ ਕੁਝ ਹੈ ਜੀ? ਦੇਖੋ, ਲੁਧਿਆਣੇ ਦਾ ਪਿੰਡ ਹੈ ਨਸਰਾਲੀ, ਉੱਥੇ ਉਹਨਾਂ ਦਾ ਜਨਮ ਹੋਇਆ ਤੇ ਜਿਹੜੇ ਘਰੇ ਜਨਮ ਹੋਇਆ ਸੀ ਉਹ ਤਾਂ ਉਹਨਾਂ ਨੇ ਮਤਲਬ ਵੇਚ ਦਿੱਤਾ ਸੀਗਾ। ਬਾਅਦ ਚ ਜਿਹੜੇ ਘਰ 'ਚ ਉਹ ਰਹੇ, ਉਹ ਹੁਣ ਖੰਡਰ ਬਣ ਚੁੱਕਿਆ ਹੈਗਾ। ਤੇ ਮਤਲਬ ਨਸਰਾਲੀ ਉਹਨਾਂ ਦੇ ਜਿਹੜੇ ਫਾਦਰ ਸੀਗੇ ਉਹ ਸਰਕਾਰੀ ਮਾਸਟਰ ਸੀਗੇ ਤੇ ਉਹਨਾਂ ਦੀ ਪਹਿਲੀ ਪੋਸਟਿੰਗ ਸੀਗੀ। ਤੇ ਉਹਨਾਂ ਦਾ ਜੇ ਆਪਾਂ ਉਹ ਉੱਦਾਂ ਕਹੀਏ ਕਿ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਬਦਲੀ ਸੀਗੀ ਉਹ ਸਾਹਨੇਵਾਲ ਵੀ ਹੋਈ ਸੀ। ਤੇ ਇਹ ਸੀਗਾ ਜੀ, ਜਿਹੜੇ ਘਰ 'ਚ ਜਨਮ ਲਿਆ ਸੀਗਾ ਉਹ ਤਾਂ ਮਤਲਬ ਉਹ ਖੰਡਰ ਹੋ ਚੁੱਕਿਆ ਹੈਗਾ। ਤੇ ਬਾਕੀ ਉਹਨਾਂ ਦਾ ਜਿਹੜਾ ਪਰਿਵਾਰ ਸੀ ਉਹ ਸਾਹਨੇਵਾਲ 'ਚ ਵੀ ਰਿਹਾ, ਤੇ ਜਿਹੜੇ ਸਾਹਨੇਵਾਲ 'ਚ ਜਿਹੜੇ ਘਰ 'ਚ ਰਹੇ ਸੀਗੇ ਉਹ ਘਰ ਵੀ ਵਿਕ ਚੁੱਕਿਆ ਹੈਗਾ। ਲੁਧਿਆਣਾ ਸ਼ਹਿਰ ਦੇ ਲੱਕੜ ਪੁਲ ਦੇ ਕੋਲ ਇੱਕ ਮਿਨਰਵਾ ਸਿਨੇਮਾ ਹੁੰਦਾ ਸੀਗਾ, ਉਹਦੇ 'ਚ ਉਹਨਾਂ ਨੇ ਪਹਿਲੀ ਵਾਰ ਦਿਲੀਪ ਦੀ ਫਿਲਮ ਦੇਖੀ ਸੀਗੀ। ਉਸ ਜੀ ਤੋਂ ਬਾਅਦ ਉਹਨਾਂ ਨੂੰ ਲੱਗਿਆ ਸੀਗਾ ਕਿ ਮੈਂ ਵੀ ਹੀਰੋ ਬਣ ਸਕਦਾ ਗਾ, ਤੇ ਉਹ ਉਸ ਦਾ ਜ਼ਿਕਰ ਉਹ ਅਕਸਰ ਕਰਦੇ ਵੀ ਸੀਗੇ। ਤੇ ਜਿਹੜੇ ਸਿਨੇਮਾ ਘਰ ਦੀ ਗੱਲ ਹੋ ਰਹੀ ਹੈ ਉੱਥੇ ਤਾਂ ਅੱਜ ਕੱਲ੍ਹ ਸ਼ੋਪਿੰਗ ਕੰਪਲੈਕਸ ਹੈ ਉਹ ਵੀ ਹੋ ਚੁੱਕਿਆ ਗਾ। ਤੇ ਬਾਕੀ ਸਾਹਨੇਵਾਲ ਨਾਲ ਉਹਨਾਂ ਦੀ ਕਈ ਸਾਰੀ ਯਾਦਾਂ ਵੀ ਨੇ। ਧਰਮਿੰਦਰ ਨੇ ਕੁਛ ਦਿਨ ਤੱਕ ਟਿਊਬਵੈੱਲ ਆਪਰੇਟਰ ਦਾ ਵੀ ਕੰਮ ਕੀਤਾ ਸੀਗਾ, ਜੀ ਤੇ ਖੇਤੀਬਾੜੀ ਵੀ ਮਾੜੀ ਮੋਟੀ ਕੀਤੀ ਸੀ। ਤੇ ਇਹ ਹੈ ਜੀ। ਬਾਕੀ ਤਾਂ ਉਹਨਾਂ ਦੇ ਸਾਹਨੇਵਾਲ ਵਾਲਾ ਮਤਲਬ ਜਿਹੜਾ ਘਰ ਹੈ ਜਿਹੜਾ ਵਿਕਿਆ ਗਾ ਉਹਦੇ 'ਚ ਹੁਣ ਅੱਜ ਦੇ ਟਾਈਮ ਇੱਕ ਸੰਦੀਪ ਨਾਂ ਦਾ ਮੁੰਡਾ ਰਹਿੰਦਾ ਗਾ। ਉਹਨੇ ਫਿਰ ਪਲੇਟ ਵੀ ਲਾਈ ਹੋਈ ਹੈ, ਨੇਮ ਪਲੇਟ। ਜੀ ਤਾਂ ਇਹ ਹੈ ਜੀ। ਬਾਕੀ ਸਾਹਨੇਵਾਲ ਤੇ ਡਾਕੂਮੈਂਟਰੀ ਵੀ ਬਣੀ ਹੈਗੀ ਆ। ਉਹ ਇੱਥੇ ਸਾਹਨੇਵਾਲ ਆਏ ਵੀ ਸੀਗੇ, ਨਸਰਾਲੀ ਵੀ ਜਾ ਕੇ ਆਏ ਸੀਗੇ, ਪਰ ਉਹਨਾਂ ਨੇ ਬਾਅਦ ਆਖਰੀ ਦਿਨਾਂ 'ਚ ਪੰਜਾਬ ਨਾਲ ਕੋਈ ਜ਼ਿਆਦਾ ਮੋਹ ਰੱਖਿਆ ਨਹੀਂ, ਜਿਸ ਜੀ ਹਿਸਾਬ ਦਾ ਜਿੰਨੀ ਆਪਾਂ ਗੱਲ ਕਹਿ ਲਈਏ। ਜੀ ਹਾਂ, ਬਾਕੀ ਉਹਨਾਂ ਦੇ ਕੁਛ ਜਿਹੜੇ ਦੋਸਤ ਹੈਗੇ ਆ ਉਹ ਵੀ ਜਿੰਦਾ ਨੇ, ਜਿਵੇਂ ਆਪਾਂ ਕਹਿ ਲਈਏ ਕਿ ਉਹਨਾਂ ਦੇ ਇੱਕ ਹੋਮੋਪੈਥਿਕ ਡਾਕਟਰ ਹੁੰਦੇ ਸੀ ਲਲਿਤ ਸੂਦ, ਜੀ ਉਹ ਵੀ ਜਿੰਦਾ ਹੈਗੇ ਆ। ਤੇ ਉਹਨਾਂ ਦੇ ਇੱਕ ਮਾਇਆ ਨਾਂ ਦੀ ਉਹਨਾਂ ਦੀ ਕਲਾਸਮੇਟ ਹੁੰਦੀ ਸੀਗੀ, ਉਹ ਵੀ ਜਿੰਦਾ ਹੈਗੀ ਆ। ਪਰ ਮਤਲਬ ਉਸ ਹਿਸਾਬ ਨਾਲ ਉਹਨਾਂ ਨੇ ਕਦੇ ਉਹ ਦਿਖਾਇਆ ਨਹੀਂ ਜੀ ਕਿ ਆਪਣਾ ਇੰਟਰਸਟ ਹੀ ਦਿਖਾਇਆ ਹੋਵੇ। ਤਾਂ ਇਹ ਹੈਗਾ। ਤੇ ਆਖਰੀ ਦਿਨ ਵੀ ਜਿਵੇਂ ਮੈਂ ਗੱਲ ਕਹਿ ਰਿਹਾ ਸੀਗਾ, ਉਹ ਖਾਸੇ ਆਈਸੋਲੇਸ਼ਨ 'ਚ ਰਹੇ ਹੈਗੇ ਆ। ਉਹਨਾਂ ਨੂੰ ਪੰਜਾਬ ਨਾਲ ਇੱਕ ਮੋਹ ਰੱਖਣਾ ਚਾਹੀਦਾ ਸੀਗਾ। 90s ਦੀ ਅਸਲ 'ਚ ਨਾ ਬਹੁਤ ਮੈਨੂੰ ਲੱਗਦਾ ਗਾ ਕਿ ਜਿਹੜੇ ਪੰਜਾਬੀਆਂ ਨੇ 90s ਦੇ ਵਿੱਚ ਜੋ ਕੁਝ ਪੰਜਾਬ 'ਚ ਹੋ ਰਿਹਾ ਸੀ 80s ਅਤੇ 90s, ਉਹਦੇ 'ਚ ਕੋਈ ਆਪਣਾ ਸਟੈਂਡ ਨਹੀਂ ਲਿਆ। ਉਹਨਾਂ ਦਾ ਫਿਰ ਬਾਅਦ 'ਚ ਬੁਢਾਪੇ ਤੱਕ ਕੋਈ ਕਨੈਕਸ਼ਨ ਬਚਿਆ ਨਹੀਂ, ਇਹ ਜੀ ਮੈਂ ਮਹਿਸੂਸ ਕਰਦਾ ਗਾ ਆਪ। ਜਿਨ੍ਹਾਂ ਨੇ 80s 90s 'ਚ ਕੋਈ ਸਟੈਂਡ ਲਿਆ ਹੋਵੇ, ਉਹ ਜਿਹੜਾ ਉਸ ਟਾਈਮ ਦਾ ਜਿਹੜਾ ਦੌਰ ਸੀ, ਜੋ ਮੂਵਮੈਂਟ ਸੀਗਾ, ਉਹਦੇ 'ਚ ਕੋਈ ਮਾੜਾ ਮੋਟਾ ਰੱਖਿਆ ਆਪਣੀਆਂ ਗੱਲਾਂ ਰੱਖੀਆਂ ਹੋਣ, ਉਦੋਂ ਉਹਨਾਂ ਦਾ ਹੀ ਇੱਕ ਰੀਅਲ ਕਨੈਕਸ਼ਨ ਪੰਜਾਬ ਨਾਲ ਆਖਰੀ ਦਿਨਾਂ ਤੱਕ ਬਚਿਆ ਰਹਿੰਦਾ। ਇਹ ਮੈਂ ਹਿਸਾਬ ਲਾਇਆ, ਮਤਲਬ ਜਿਹੜੇ ਕਿ ਅੱਜ ਦੇ ਟਾਈਮ 80s ਅਤੇ 90s ਦੇ ਵਿੱਚ ਜਾ ਕੇ ਬੁਢਾਪੇ 'ਚ ਆਪਣੀ ਉਹ ਜਿਨ੍ਹਾਂ ਦੀ ਮੌਤ ਹੋ ਰਹੀ ਹੈ, ਉਹਨਾਂ ਦੀ ਮੈਂ ਗੱਲ ਕਰ ਰਿਹਾ। ਜੀ ਅਗਲੀ ਜੇਕਰ ਗੱਲ ਕਰੀਏ ਤਾਂ ਕੱਲ ਨੂੰ 26 ਤਰੀਕ ਹੈ, ਭਲਕੇ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਦੇ ਵੱਲ ਕਿਸਾਨ ਵਧਣਗੇ ਤੇ ਨਾਲ ਹੀ ਪੀਯੂ ਦੇ ਵਿੱਚ ਵੀ ਇਸ ਗੱਲ ਦਾ ਐਲਾਨ ਕੀਤਾ ਹੋਇਆ ਵਿਦਿਆਰਥੀਆਂ ਨੇ ਵੀ ਭਾਈ ਅਸੀਂ ਪੀਯੂ ਨੂੰ ਬੰਦ ਰੱਖਣਾ ਹੈ। ਤੇ ਬੰਦ ਦੇ ਨਾਲ ਨਾਲ ਹਾਲਾਂਕਿ ਉਹਨਾਂ ਨੇ ਕੱਲ ਤੱਕ 25 ਤਰੀਕ ਤੱਕ ਦਾ ਟਾਈਮ ਦਿੱਤਾ ਹੋਇਆ ਸੀ ਵੀ ਜੇਕਰ ਪੀਯੂ ਦੇ ਵਿੱਚ ਸੈਨੇਟ ਦੀਆਂ ਚੋਣਾਂ ਦੇ ਲਈ ਐਲਾਨ ਕਰ ਦਿੱਤਾ ਜਾਂਦਾ ਹੈ, ਸ਼ਡਿਊਲ ਐਲਾਨ ਕਰ ਦਿੱਤਾ ਜਾਂਦਾ ਹੈ, ਤਾਂ ਫਿਰ ਸ਼ਾਇਦ ਕੁਝ ਸੋਚਿਆ ਜਾ ਸਕਦਾ ਹੈ। ਹੁਣ ਉਹਨਾਂ ਨੇ ਵੀ ਕਹਿ ਦਿੱਤਾ ਵੀ ਭਾਈ ਭੱਜਦਿਆਂ ਨੂੰ ਬਾਣ ਇੱਕੋ ਜਿਹੇ ਆ ਵੀ ਆਓ ਤੁਸੀਂ ਯੂਨੀਵਰਸਿਟੀ ਵੀ ਪਹੁੰਚੋ। ਕਿਸਾਨਾਂ ਨੇ ਵੈਸੇ ਵੀ ਆਉਣਾ ਹੀ ਸੀ ਤੇ ਹੁਣ ਇਧਰੋਂ ਵੀ ਕਾਲ ਦੇ ਦਿੱਤੀ ਗਈ। ਚੱਲ ਕੀ ਰਿਹਾ ਜੀ ਪੀਯੂ ਦੇ ਵਿੱਚ ਇਸ ਸਮੇਂ ਤੇ ਆਲ ਓਵਰ ਚੰਡੀਗੜ੍ਹ ਦੇ ਵਿੱਚ ਕੀ ਸਥਿਤੀ ਹੈ? ਕਿਉਂਕਿ ਟ੍ਰੇਡ ਯੂਨੀਅਨਾਂ, ਕਿਸਾਨਾਂ ਦੀਆਂ ਜਥੇਬੰਦੀਆਂ ਤੇ ਸਟੂਡੈਂਟਸ ਦਾ ਇਹ ਫਰੰਟ, ਕਈ ਕੁਝ ਹੋਣ ਵਾਲਾ ਲੱਗਦਾ ਕੱਲ ਨੂੰ। ਦੇਖੋ, ਇਹਦੇ 'ਚ ਜਿਹੜਾ ਆਪਣਾ ਪ੍ਰਦਰਸ਼ਨ ਕਹਿ ਲਓ ਅਤੇ ਕਿਸਾਨਾਂ ਦਾ ਉਹ ਵੀ ਹੋ ਰਿਹਾ ਗਾ। ਤੇ ਕਿਸਾਨਾਂ ਨੇ ਵੀ ਕਿਹਾ ਹੈ ਕਿ ਅਸੀਂ ਪਹੁੰਚਾਂਗੇ। ਤੇ ਅੱਜ ਸਟੂਡੈਂਟਾਂ ਨੇ ਉੱਦਾਂ ਤਾਂ 26 ਜਨਵਰੀ ਦੀ ਕਾਲ ਸੀ, 26 ਨਵੰਬਰ ਦੀ ਕਾਲ ਸੀ ਯੂਨੀਵਰਸਿਟੀ ਬੰਦ ਕਰਾਂਗੇ, ਪਰ ਉਸ ਕਾਲ ਨੂੰ ਅੱਜ ਹੀ ਪੁਗਾ ਦਿੱਤਾ ਗਿਆ। ਸ਼ਾਮ ਨੂੰ ਜਿਹੜੀ ਮੇਰੀ ਹੁਣ ਗੱਲ ਹੋ ਰਹੀ ਸਟੂਡੈਂਟਾਂ ਨਾਲ, ਤੇ 2 ਨੰਬਰ ਗੇਟ ਬੰਦ ਕਰ ਦਿੱਤਾ ਗਿਆ ਹੈਗਾ ਤੇ ਉੱਥੇ ਧਰਨਾ ਲਾ ਕੇ ਬਹਿ ਗਏ ਹੈਗੇ ਆ। ਬਾਕੀ ਰੂਟ ਡਾਇਵਰਟ ਕਰ ਰਹੀ ਹੈ ਚੰਡੀਗੜ੍ਹ ਪੁਲਿਸ, ਸ਼ਾਇਦ ਕੱਲ ਸਖਤੀ ਦਿਖਾਊਗੀ। ਦੇਖਦੇ ਹਾਂ ਕਿ ਕਿੰਨੇ ਕੁ ਜਿਹੜੇ ਕਿਸਾਨ ਹੈਗੇ ਆ ਪਹੁੰਚਦੇ ਹੈਗੇ ਆ। ਉੱਦਾਂ ਪੰਜਾਬ ਯੂਨੀਵਰਸਿਟੀ ਦੇ ਹੇਠ 200 ਕਾਲਜ ਆਉਂਦੇ ਹੈਗੇ ਆ। ਜੀ ਹੁਣ
ਉਹਨਾਂ ਨੂੰ ਵੀ, ਉਹਨਾਂ ਦੇ ਸਟੂਡੈਂਟਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਪੰਜਾਬ ਯੂਨੀਵਰਸਿਟੀ ਪਹੁੰਚਣ ਤੇ ਕੱਲ ਵੱਡਾ ਤੁਸੀਂ ਪ੍ਰੋਟੈਸਟ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈਗਾ। ਹਾਲਾਂਕਿ ਪੰਜਾਬ ਯੂਨੀਵਰਸਿਟੀ ਨੇ ਕੱਲ ਦੀ ਡਿਕਲੇਅਰ ਕਰਤੀ ਹੈ ਕਿ ਕੱਲ ਦੀ ਛੁੱਟੀ ਰਹੂਗੀ। ਜੀ ਸਹੀ ਕਹਿ ਰਹੇ ਹੋ ਕਿ ਜਦੋਂ ਅਥਾਰਟੀਜ਼ ਨਾਲ ਗੱਲ ਹੋ ਰਹੀ ਸੀ ਤੇ ਵਾਈਸ ਚਾਂਸਲਰ ਨੇ ਕਿਹਾ ਸੀਗਾ ਕਿ 25 ਨਵੰਬਰ ਤੱਕ ਮੈਂ ਤੁਹਾਡਾ ਮਸਲਾ ਹੱਲ ਕਰ ਦਿਆਂਗੀ। ਉਹ ਕੀਤਾ ਨਹੀਂ। ਉਸ ਤੋਂ ਅੱਜ ਤੱਕ ਦਾ ਟਾਈਮ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਹੈਗੇ ਹੋ ਕਿ ਵਾਈਸ ਚਾਂਸਲਰ ਸਾਹਿਬ ਦਾ ਸੀਗਾ, ਉਹਨਾਂ ਮੈਡਮ ਦਾ ਸੀਗਾ, ਤੇ ਕੱਲ ਦਾ ਟਾਈਮ ਕਿਤੇ ਨਾ ਕਿਤੇ ਫਿਰ ਨੌਜਵਾਨਾਂ ਦਾ ਹੈਗਾ, ਸਟੂਡੈਂਟਾਂ ਦਾ ਹੈਗਾ। ਤੇ ਮੈਨੂੰ ਲੱਗਦਾ ਹੈਗਾ ਕਿ ਹੁਣ ਅੱਗੇ ਜਿਹੜਾ ਇਹ ਆਪਣਾ ਮੋਰਚਾ ਹੈਗਾ ਇਹ ਅੱਗੇ ਵਧੂਗਾ। ਜੀ ਵੇਖਾਂਗੇ ਬਣਦਾ ਕੀ ਹੈ ਇਸ ਸਾਰੇ ਦੇ ਵਿੱਚ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ।